ਇੱਕ ਜਿਹੜੀ ਚੀਜ਼ ਇਸ ਸਾਰੇ ਮਾਮਲੇ ਦੇ ਵਿੱਚ ਹੈਗੀ ਆ, ਚਾਹੇ ਮਾਰਕੀਟ ਕਿੱਦਾਂ ਦੀ ਵੀ ਜਿਹੜੀ ਚੱਲ ਰਹੀ ਆ, ਜਿਨ੍ਹਾਂ ਦੇ ਕੋਲ ਰਮਨ ਜੀ ਲੋਡ ਪੱਕੇ ਚੱਲ ਰਹੇ ਸੀਗੇ, ਜਿਨ੍ਹਾਂ ਨੇ ਮੌਕੇ ਦੇ ਅਨੁਸਾਰ ਆਪਣੇ ਬਿਜ਼ਨਸ ਮਾਡਲਸ ਨੂੰ ਜਿਹੜਾ ਉਹ ਢਾਲਿਆ, ਉਹ ਵਧੀਆ ਕੰਮ ਕਰ ਰਹੇ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਬਹੁਤ ਸਾਰੇ ਟਰੱਕਰਸ ਜਿਹੜੇ ਉਹ ਆਪਾਂ ਨੂੰ ਮਿਲੇ ਆ। ਹਾਂ, ਜਿਹੜੇ ਕਹਿੰਦੇ ਸੀਗੇ ਵੀ ਹੁਣ ਸਿਸਟਮ ਨੂੰ ਨੋਚ ਕੇ ਖਾ ਜਾਣਾ, ਤੇ ਉਹ ਸਿਸਟਮ ਹੁਣ ਉਹਨਾਂ ਦੇ ਦੁਆਲੇ ਵੀ ਹੋ ਜਾਂਦਾ ਆ। ਸੋ ਇਦਾਂ ਸਿਸਟਮ ਦੇ ਨਾਲ ਚੱਲਣਾ ਪੈਂਦਾ ਆ। ਬਿਜ਼ਨਸ ਮਾਡਲ ਥੋੜੇ ਬਹੁਤੇ ਚੇਂਜ ਜਿਹੜੇ ਉਹ ਆਪਾਂ ਨੂੰ ਕਰਨੇ ਪੈਂਦੇ ਆ ਸਮੇਂ ਦੇ ਨਾਲ, ਤੇ ਜਿਹੜੇ ਸਮੇਂ ਦੇ ਹਾਣੀ ਬਣੇ ਆ ਉਹ ਠੀਕ ਚੱਲ ਰਹੇ ਆ। ਜਿਨ੍ਹਾਂ ਨੇ ਔਖੇ ਹੋ ਕੇ ਕਹਿ ਲਓ ਵੀ ਬਗੈਰ ਸੋਚੇ ਸਮਝੇ ਐਕਸਪੈਂਡ ਜ਼ਿਆਦਾ ਕਰ ਲਿਆ, ਜਾਂ ਮਹਿੰਗੀਆਂ ਇਕਵਿਪਮੈਂਟ ਜ਼ਿਆਦਾ ਜਿਹੜਾ ਉਹ ਖਰੀਦ ਲਿਆ, ਉਹਨਾਂ ਨੂੰ ਜਿਹੜੀ ਇਸ ਟਾਈਮ ਮੁਸ਼ਕਿਲ ਦਾ ਸਾਹਮਣਾ ਜਿਹੜਾ ਉਹ ਜ਼ਿਆਦਾ ਕਰਨਾ ਪੈ ਰਿਹਾ ਹੈਗਾ। ਸੋ ਇਸੇ ਲਈ ਟਰੱਕਿੰਗ ਦੇ ਵਿੱਚ ਇਹੀ ਆਖਿਆ ਜਾਂਦਾ ਵੀ ਲੌਂਗ ਹਾਲ ਦੇ ਲਈ ਆਪਣੇ ਆਪ ਨੂੰ ਜਿਹੜਾ ਉਹ ਰੈਡੀ ਰੱਖਣਾ ਜਿਹੜਾ ਚਾਹੀਦਾ ਆ। ਸੋ ਓਵਰਆਲ ਰਮਨ ਜੀ, ਇੰਡਸਟਰੀ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਹੋਰ ਕੀ ਚਰਚਾਵਾਂ ਜਿਹੜੀਆਂ ਚੱਲ ਰਹੀਆਂ? ਰਾਜਕਿਰਨ, ਬਿਲਕੁਲ ਸਹੀ ਕਿਹਾ ਤੁਸੀਂ। ਜਿਹੜੀ ਇੱਕ ਗੱਲ ਕੀਤੀ ਹੈ ਕਿ ਜਿਹੜੀ ਕਾਸਟ ਕਟਿੰਗ ਹੈਗੀ ਆ, ਕਾਸਟ ਕਟਿੰਗ ਜਿਹੜੀ ਕਰਨੀ ਆ ਉਹ ਬਹੁਤ ਜ਼ਰੂਰੀ ਹੈਗੀ ਆ। ਔਰ ਖਾਸ ਕਰਕੇ ਜਿਹੜੀ ਟਰੱਕਿੰਗ ਦੇ ਵਿੱਚ ਆ, ਕਾਸਟ ਕਟਿੰਗ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ, ਕਿਉਂਕਿ ਇੱਦਾਂ ਦੇ ਜਿਹੜੇ ਸਿਚੁਏਸ਼ਨਸ, ਇੱਦਾਂ ਦੇ ਜਿਹੜੇ ਟਾਈਮ ਆਉਂਦੇ ਆ, ਉਹਦੇ ਵਿੱਚ ਜੇ ਤੁਸੀਂ ਪ੍ਰੋਪਰ ਕਾਸਟ ਕਟਿੰਗ ਨਹੀਂ ਕਰਦੇ, ਔਰ ਕਾਸਟ ਕਟਿੰਗ ਦਾ ਜਦੋਂ ਆਪਾਂ ਨਾਂ ਲੈਂਦੇ ਹਾਂ ਨਾ, ਤਾਂ ਸਾਰਿਆਂ ਨਾਲੋਂ ਜਿਹੜੀਆਂ ਸਾਡੀ ਟਰੱਕਿੰਗ ਕੰਪਨੀ ਦਾ ਇਸ਼ੂ ਹੈਗਾ, ਉਹ ਜਦੋਂ ਕਾਸਟ ਕਟਿੰਗ ਕਰਦੇ ਆ, ਉਹ ਸਾਰਿਆਂ ਨਾਲੋਂ ਜਿਹੜੀ ਵਲਨਰੇਬਲ ਚੀਜ਼ ਆ, ਜਿਹੜੀ ਉਹਨਾਂ ਨੂੰ ਐਕਚੁਅਲੀ ਉਹਨਾਂ ਦੀ ਕੰਪਨੀ ਨੂੰ ਹੋਰ ਥੱਲੇ ਲੈ ਕੇ ਜਾਂਦੀ ਆ, ਉੱਥੇ ਅਸੀਂ ਕਾਸਟ ਕਟਿੰਗ ਕਰਨੀ ਸ਼ੁਰੂ ਕਰ ਦਿੰਦੇ ਆ। ਅਸੀਂ ਕਾਸਟ ਕਟਿੰਗ ਦੇ ਲਈ ਅਸੀਂ ਕਾਸਟ ਕਟਿੰਗ ਔਰ ਕਾਰਨਰ ਕੱਟ ਕਰਨੇ, ਇਹ ਦੋ ਚੀਜ਼ਾਂ ਦੇ ਵਿੱਚ ਫਰਕ, ਡਿਫਰੈਂਸ ਸਾਨੂੰ ਪਤਾ ਹੋਣਾ ਚਾਹੀਦਾ। ਸੇਮ ਹੀ ਕਰ ਜਾਂਦੇ ਆ ਗੱਲ ਉਹ। ਹਾਂ, ਸੋ ਜਿਹੜੀ ਕਾਸਟ ਕਟਿੰਗ ਆ, ਉਹ ਜਿਵੇਂ ਕਿ ਤੁਹਾਡੀ ਲੇਬਰ ਦੇ ਵਿੱਚ ਕਾਸਟ ਕਟਿੰਗ ਹੈਗੀ ਆ, ਤੁਸੀਂ ਜਿਹਦਾ ਆਪਾਂ ਗੱਲ ਕਰਦੇ ਰਾਜਕਿਰਨ ਕਿ ਟੈਕਨੋਲੋਜੀ ਨੂੰ ਤੁਸੀਂ ਕਿੰਨਾ ਯੂਜ਼ ਕਰਕੇ ਤੁਸੀਂ ਹੋਰ ਕਿੰਨੇ ਐਫੀਸ਼ੀਐਂਟ ਹੋ ਸਕਦੇ ਆ, ਟੈਕਨੋਲੋਜੀ ਦੇ ਨਾਲ ਤੁਸੀਂ ਕਿੰਨੀ ਕਾਸਟ ਕਟਿੰਗ ਕਰ ਸਕਦੇ ਕਿ ਸਾਡੀ ਲੇਬਰ ਜਿਹੜੀ ਆ ਉਹ ਘੱਟ ਹੋ ਜਾਵੇ, ਜਾਂ ਜਿਹੜੀ ਤੁਸੀਂ ਆਲਰੇਡੀ ਜਿਹੜੀ ਆਫਿਸ ਦੇ ਨਾਲ ਕੰਮ ਕਰਦੇ ਹੈਗੇ, ਜਿਹੜੇ ਆਫਿਸ 'ਚ ਤੁਹਾਡੇ ਕੰਮ ਕਰਦੇ ਆ, ਉਹਨਾਂ ਨੂੰ ਹੋਰ ਕਿੱਦਾਂ ਪ੍ਰੋਡਕਟਿਵ ਕੀਤਾ ਜਾਵੇ। ਹੋਰ ਬਹੁਤ ਚੀਜ਼ਾਂ ਐਸੀਆਂ ਹੈਗੀਆਂ ਟਰੱਕਿੰਗ ਇੰਡਸਟਰੀ ਵਿੱਚ ਕਰਨ ਵਾਲੀਆਂ, ਜਿਹਦੇ ਨਾਲ ਕਿ ਤੁਹਾਡੀ ਪ੍ਰੋਡਕਟਿਵਿਟੀ ਵੱਧਦੀ ਆ ਔਰ ਤੁਹਾਡੇ ਮੈਨ ਆਵਰਸ ਘਟਦੇ ਆ। ਸੋ ਉਹ ਚੀਜ਼ਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈਗੀ ਆ। ਅਸੀਂ ਜਦੋਂ ਕਾਸਟ ਕਟਿੰਗ ਦੀ ਗੱਲ ਕਰਦੇ ਆ, ਤੇ ਸਾਰਿਆਂ ਨਾਲੋਂ ਪਹਿਲਾਂ ਕਰ ਦਿੰਦੇ ਆ ਜੀ, ਚਲੋ ਡਰੱਗ ਟੈਸਟ ਛੱਡ ਦਿਓ, ਆਹ ਚੀਜ਼ ਛੱਡ ਦਿਓ, ਉਹ ਚੀਜ਼ ਨਾ ਕਰਾਓ, ਇੱਦਾਂ। ਉਹ ਚੀਜ਼ਾਂ ਜਿਹੜੀਆਂ ਹੈਗੀਆਂ, ਉਹ ਤੁਹਾਡੀ ਕੰਪਨੀ ਨੂੰ ਐਕਚੁਅਲੀ ਮਾਰ ਕਰਦੀਆਂ ਤੁਹਾਡੀ ਕੰਪਨੀ ਉੱਤੇ। ਔਰ ਜਿੱਦਾਂ ਕਿ ਸਾਰਿਆਂ ਨਾਲੋਂ ਜ਼ਿਆਦਾ ਕਾਸਟ ਕਟਿੰਗ ਹੋ ਜਾਂਦੀ ਆ ਕਿ ਰਿਪੇਅਰ, ਟਾਇਰਸ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਕਾਸਟ ਕਟਿੰਗ ਕਰਨੀ ਸ਼ੁਰੂ ਕਰ ਦਿੰਦੇ। ਔਰ ਉਹ ਚੀਜ਼ਾਂ ਜਿਹੜੀਆਂ ਆ, ਉਹ ਤੁਹਾਡੇ ਫਿਰ ਜਿਹੜੇ ਸਕੋਰ ਆ, ਕਿਉਂਕਿ ਤੁਸੀਂ ਇੰਸਪੈਕਸ਼ਨ 'ਚ ਫੇਲ ਹੋਣ ਲੱਗ ਜਾਂਦੇ ਆ, ਤੁਹਾਡੇ ਸਕੋਰ ਉੱਪਰ ਨੂੰ ਜਾਣ ਲੱਗ ਜਾਂਦੇ ਆ, ਐਂਡ ਦੈਨ ਉਹ ਡਿਸਟ੍ਰੈਸ ਦਾ ਮਾਮਲਾ ਹੋ ਜਾਂਦਾ। ਰਾਜਕਿਰਨ, ਅੱਜ ਦੀ ਤਰੀਕ ਦੇ ਵਿੱਚ ਸਾਰਿਆਂ ਨਾਲੋਂ ਵੱਡੀ ਜਿਹੜੀ ਇਸ਼ੂ ਹੈ ਇਸ ਵੇਲੇ, ਸਾਰਿਆਂ ਨਾਲੋਂ ਵੱਡਾ ਜਿਹੜਾ ਇਸ਼ੂ ਆ, ਉਹ ਆ ਥੈਫਟ ਦਾ। ਇੰਨਾ ਕੁ ਜ਼ਿਆਦਾ ਥੈਫਟ ਵਧਿਆ ਹੋਇਆ ਕਿ ਜਿਹਦਾ ਮਤਲਬ ਕਿ ਹੈਰਾਨੀ ਹੁੰਦੀ ਹੈ ਜਦੋਂ ਕਿਸੇ ਨੂੰ ਸੁਣੀਦਾ ਵੀ ਮਤਲਬ ਕਿ ਥੈਫਟ ਜਿਹੜਾ ਹੈ ਉਹ ਇਸ ਤਰ੍ਹਾਂ ਵੀ ਹੋ ਰਿਹਾ ਹੈਗਾ। ਦੂਸਰੀ ਚੀਜ਼ ਜਿਹੜੀ ਆ, ਉਹ ਇਸ ਵੇਲੇ ਜਿਹੜੀ ਟਰੱਕਿੰਗ ਨੂੰ ਸਾਰਿਆਂ ਨੂੰ ਮੋਸਟ ਹਰਟ ਕਰ ਰਹੀ ਆ, ਉਹ ਕਰ ਰਹੀ ਆ ਡਰਾਈਵਰ ਟ੍ਰੇਨਿੰਗ। ਡਰਾਈਵਰ ਦੀ ਟ੍ਰੇਨਿੰਗ ਬਿਲਕੁਲ ਨਹੀਂ ਹੈਗੀ ਸੀਗੀ ਪਿਛਲੇ 2-3 ਸਾਲਾਂ ਦੇ ਵਿੱਚ। ਜਿਹੜੇ ਡਰਾਈਵਰਸ ਹਾਇਰ ਹੋਏ ਆ, ਨਵੇਂ ਡਰਾਈਵਰਸ ਆਏ ਆ, ਉਹਨਾਂ ਦੀ ਓਰੀਐਂਟੇਸ਼ਨ, ਟ੍ਰੇਨਿੰਗ, ਸਾਰਾ ਕੁਝ ਜਿਹੜਾ ਆ ਉਹ ਬਿਲਕੁਲ ਨਾ ਦੇ ਬਰਾਬਰ ਸੀਗਾ। ਸੋ ਇਸ ਕਰਕੇ ਜਿਹੜਾ ਇਹ ਸਿਚੁਏਸ਼ਨ ਹੈਗੀ ਆ, ਇਹ ਖੜੀ ਹੋ ਰਹੀ ਆ। ਇੱਕ ਹੋਰ ਜਿਹੜੀ ਚੀਜ਼ ਹੈ ਕਿ ਆਪਣੇ ਕੱਲ ਗ੍ਰੇਪ ਵਾਈਨ ਦੇ ਉੱਤੇ ਜਿਹੜਾ ਆ, ਜਿਹੜੀ ਪੁਲਿਸ ਆ, 3-4 ਡਿਸਟ੍ਰਿਕਟ ਦੀ ਪੁਲਿਸ ਆ, ਉਹਨਾਂ ਨੇ ਇਕੱਠਿਆਂ ਹੋ ਕੇ ਆਪਰੇਸ਼ਨ ਕੀਤਾ ਸੀ, ਤੇ ਗ੍ਰੇਪ ਵਾਈਨ ਤੇ 6 ਘੰਟਿਆਂ ਦੇ ਵਿੱਚ ਤਕਰੀਬਨ 300 ਤੋਂ ਉੱਤੇ ਟਿਕਟਾਂ ਇਸ਼ੂ ਹੋਈਆਂ। ਸੋ ਇਹ ਜਿਹੜੀਆਂ ਟਿਕਟਾਂ ਇਸ਼ੂ ਹੋਈਆਂ, ਇਹਦੇ ਵਿੱਚ ਜੇ ਮੈਂ ਡੀਟੇਲ ਦੇਵਾਂ, 318 ਸਾਈਟੇਸ਼ਨਸ ਇਸ਼ੂ ਹੋਈਆਂ, 225 ਜਿਹੜੀਆਂ ਸਪੀਡ ਦੀਆਂ ਹੈਗੀਆਂ, 54 ਜਿਹੜੀਆਂ ਕਮਰਸ਼ੀਅਲ ਟਰੱਕਸ ਦੀਆਂ ਹੈਗੀਆਂ ਸਪੀਡ ਦੇ ਉੱਤੇ, 29 ਜਿਹੜੀਆਂ ਹੈਗੀਆਂ ਮਕੈਨੀਕਲ ਵਾਇਲੇਸ਼ਨਸ ਹੈਗੀਆਂ, 3 ਸੈਲਫੋਨ ਵਾਇਲੇਸ਼ਨਸ ਆ, 7 ਜਿਹੜੀਆਂ ਸੀਟ ਬੈਲਟ ਆ, 15 ਵਾਰਨਿੰਗ ਆ, 25 ਕਮਰਸ਼ੀਅਲ ਵਹੀਕਲ ਜਿਹੜੇ ਆ ਉਹ ਇੰਸਪੈਕਟ ਕੀਤੇ ਗਏ ਆ, 2 ਇੰਪਾਊਂਡ ਹੋਏ ਆ। ਸੋ ਇਹ ਵੀ ਜਿਹੜੀ ਚੀਜ਼ ਆ, ਇਹ ਧਿਆਨ ਰੱਖਣ ਯੋਗ ਹੈ ਕਿ ਤੁਹਾਡੇ ਡਰਾਈਵਰ ਕਿੰਨੇ ਟ੍ਰੇਨਡ ਹੈਗੇ ਆ, ਤੁਹਾਡੇ ਡਰਾਈਵਰ ਕਿੰਨੇ ਕੁ ਐਫੀਸ਼ੀਐਂਟ ਹੈਗੇ ਆ ਬਾਹਰ। ਕਿਉਂਕਿ ਜਦੋਂ ਕੋਈ ਕੰਪਨੀ ਜਿਹੜੀ ਆ, ਟਰੱਕਿੰਗ ਕੰਪਨੀ ਆ, ਉਹ ਪ੍ਰੋਬਲਮ 'ਚ ਆਉਂਦੀ ਆ, ਸਾਰਿਆਂ ਨਾਲੋਂ ਪਹਿਲਾਂ ਉਹਨਾਂ ਦੀ ਡਰਾਈਵਰ ਸਾਈਡ ਜਿਹੜੀ ਆ ਉਹ ਪ੍ਰੋਬਲਮ 'ਚ ਆਉਂਦੀ ਆ।
ਕਿਉਂਕਿ ਫਰੇਟ ਵੀ ਉਹ ਕੋਸ਼ਿਸ਼ ਕਰਕੇ ਕਰੀ ਜਾਂਦੇ ਆ, ਰੇਟ ਘੱਟ ਤੇ ਵੀ ਕੰਮ ਕਰੀ ਜਾਂਦੇ ਆ, ਪਰ ਜਦੋਂ ਡਰਾਈਵਰ ਵੱਲੋਂ ਪ੍ਰੋਬਲਮ ਖੜੀ ਹੋ ਜਾਂਦੀ ਹੈ ਨਾ, ਉਦੋਂ ਫਿਰ ਤੁਹਾਡਾ ਜਿਹੜੀ ਸਿਚੁਏਸ਼ਨ ਆ ਉਹ ਵਰਸ ਟੂ ਵਰਸ ਹੁੰਦੀ ਜਾਂਦੀ ਹੈ, ਕਿਉਂਕਿ ਤੁਹਾਡੇ ਸਕੋਰ ਉੱਪਰ ਚਲੇ ਜਾਂਦੇ ਆ ਔਰ ਤੁਹਾਨੂੰ ਜਿਹੜਾ ਕੰਮ ਮਿਲਣਾ ਉਹ ਬੰਦ ਹੋ ਜਾਂਦਾ। ਦੂਸਰੀ ਚੀਜ਼ ਰਾਜਕਰਨ ਜਿਹੜੀ ਇਸ ਵੇਲੇ ਚੱਲ ਰਹੀ ਆ ਉਹ ਇਹ ਆ ਕਿ ਜਿੱਤੋਂ ਅਸੀਂ ਕਵਾਂਗੇ ਕਿ ਮਨਾ ਕਰਾਂਗੇ ਕਿ ਪਲੀਜ਼ ਉਹ ਚੀਜ਼ ਨਾ ਕਰੋ, ਕਿਉਂਕਿ ਉਹ ਚੀਜ਼ ਤੁਹਾਨੂੰ ਬੜੀ ਜਲਦੀ ਠੱਪ ਕਰ ਸਕਦੀ ਹੈ, ਤੁਹਾਡੇ ਕੰਮ ਨੂੰ ਖਤਮ ਕਰ ਸਕਦੀ ਹੈ। ਉਹ ਆ ਕਿ ਜਦੋਂ ਆਪਾਂ ਇੱਕ ਦੂਜੇ ਨੂੰ ਲੋਡ ਆਪਣੀ ਟਰੱਕਿੰਗ ਕੰਪਨੀ ਦੇ ਨਾਂ ਤੇ ਆਪਾਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਹਾਂ, ਲੋਡ ਇੱਕ ਦੂਜੇ ਨੂੰ ਦਿੰਦੇ ਆ, ਜੀ ਉਹ ਜਿਹੜੀ ਚੀਜ਼ ਆ ਉਹ ਇਸ ਵੇਲੇ ਬਹੁਤ ਹੀ ਪ੍ਰੋਬਲਮੈਟਿਕ ਹੈਗੀ ਆ, ਕਿਉਂਕਿ ਤੁਹਾਨੂੰ ਜਿਹੜੀਆਂ ਹਾਈਵੇ ਐਪਸ ਆ ਜਾਂ ਹੋਰ ਜਿਹੜੀਆਂ ਐਪਸ ਚੱਲੀਆਂ ਹੋਈਆਂ ਉਹ ਤੁਹਾਨੂੰ ਉਹਨਾਂ ਦੇ ਸਿਸਟਮ ਦੇ ਵਿੱਚ ਬੈਨ ਕਰ ਦਿੰਦੀਆਂ ਕਿ ਤੁਸੀਂ ਡਬਲ ਬ੍ਰੋਕਰਿੰਗ ਕਰ ਰਹੇ ਆ, ਤੇ ਉਸ ਤੋਂ ਬਾਅਦ ਤੁਹਾਨੂੰ ਲੋਡ ਮਿਲਣੇ ਬੰਦ ਹੋ ਜਾਂਦੇ ਆ। ਤੇ ਜਿਹੜਾ ਦੂਜਾ ਇੱਕ ਅੱਜ ਹੋਰ ਮਤਲਬ ਕਿ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਚੱਲ ਰਿਹਾ ਉਹ ਇਹ ਆ ਕਿ ਕਾਲਸ ਆਉਂਦੀਆਂ ਕਿ ਭਾਜੀ ਸਾਡੇ ਨਾਂ ਤੇ ਲੋਡ ਚੋਰੀ ਹੋ ਰਿਹਾ। ਸੋ ਆਪਣੇ ਡਾਟੇ ਨੂੰ ਤੁਸੀਂ ਕਿਹਨੂੰ ਦਿੰਦੇ ਆ, ਆਪਣੇ ਇਨਫੋਰਮੇਸ਼ਨ ਨੂੰ ਤੁਸੀਂ ਕਿਹਨੂੰ ਦਿੰਦੇ ਆ, ਇਹ ਬਹੁਤ ਜ਼ਰੂਰੀ ਹੈਗਾ। ਸੋ ਮੇਰੇ ਖਿਆਲ ਦੇ ਵਿੱਚ ਜਿਹੜੀ ਇਹ ਚੀਜ਼ਾਂ ਹੈਗੀਆਂ, ਇਹ ਚੀਜ਼ਾਂ ਇਸ ਵੇਲੇ ਟਰੱਕਿੰਗ ਨੂੰ ਹੋਰ ਜ਼ਿਆਦੀਆਂ ਹਰਟ ਕਰ ਰਹੀਆਂ ਹੈਗੀਆਂ। ਔਰ ਮੇਰੀ ਰਿਕੁਐਸਟ ਹੀ ਹੈ ਸਾਰਿਆਂ ਨੂੰ ਕਿ ਜੇ ਤੁਸੀਂ ਵਧੀਆ ਇੰਸ਼ੋਰੈਂਸ ਕੰਪਨੀ ਨਾਲ ਹੈਗੇ ਆ, ਤੁਹਾਡਾ ਰੇਟ ਠੀਕ ਹੈਗਾ, ਪਲੀਜ਼ ਮੂਵ ਕਰਨ ਦੀ ਕੋਸ਼ਿਸ਼ ਨਾ ਕਰਿਓ, ਕਿਉਂਕਿ ਇਸ ਵੇਲੇ ਕੋਈ ਵੀ ਚੀਜ਼ ਵਧੀਆ ਨਹੀਂ ਮਿਲ ਰਹੀ। ਜੇ ਡਰਾਈਵਰ ਜਿੱਥੇ ਵੀ ਕੰਮ ਕਰ ਰਹੇ ਹੈਗੇ, ਜੇ ਉੱਥੇ ਕੰਮ ਕਰ ਰਹੇ ਆ, ਪਲੀਜ਼ ਸਟਿਕ ਅਰਾਊਂਡ, ਮੂਵ ਅਰਾਊਂਡ। ਜਦੋਂ ਤੁਸੀਂ ਕਰਦੇ ਆ ਉਦੋਂ ਪ੍ਰੋਬਲਮਸ ਕ੍ਰੀਏਟ ਹੁੰਦੀਆਂ। ਸੋ ਬਹੁਤ ਚੀਜ਼ਾਂ ਐਸੀਆਂ ਹੈਗੀਆਂ ਜਿਹੜੀਆਂ ਇੰਡਸਟਰੀ ਦੇ ਵਿੱਚ ਸਾਨੂੰ ਦੇਖ ਕੇ ਕੰਮ ਕਰਨੀਆਂ ਚਾਹੀਦੀਆਂ। ਜੀ ਬਿਲਕੁਲ। ਸੋ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਆਪਣੇ ਆਪ ਨੂੰ ਆਪਣੇ ਕੰਮ ਕਰਨ ਦੇ ਤਰੀਕੇ ਨੂੰ ਜ਼ਰੂਰ ਬਦਲਣਾ ਚਾਹੀਦਾ, ਮੋਲਡ ਕਰਨਾ ਚਾਹੀਦਾ, ਤਾਂ ਜੋ ਤੁਸੀਂ ਉਸ ਦਾ ਬੈਸਟ ਬੈਨੀਫਿਟ ਜਿਹੜਾ ਉਹ ਲੈ ਸਕੋ।